व्यूअर्स वेलकम बैक ऑन प्रोग्राम। सो व्यूअर्स जिस तरह कि आप नवंबर 84 की ਜਿਹੜਾ ਦੁਖਾਂਤ ਹੈ ਨਸਲਕੁਸ਼ੀ ਹੈ ਉਸ ਨੂੰ ਆਪਾਂ ਯਾਦ ਕਰ ਰਹੇ ਹਾਂ। ਸੋ ਇਸ ਦੇ ਬਾਬਤ ਜਿਹੜੇ ਸਿੱਖ ਸ਼ਹਿਰਾਂ ਵੱਲੋਂ ਵੀ ਆਪਣੇ ਜਜ਼ਬਿਆਂ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਸੋ ਕੁਝ ਨਜ਼ਮਾਂ ਆਪਾਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਲੈ ਕੇ ਬਹੁਤ ਕੁਛ ਜਿਹੜਾ ਹੈ ਉਹ ਪਹਿਲੀ ਸਟੇਜ ਦੇ ਉੱਤੇ ਉਹਦੀ ਡਾਕੂਮੈਂਟੇਸ਼ਨ ਦਿੱਲੀ ਬੇਸਡ ਆਰਗੇਨਾਈਜੇਸ਼ਨਸ ਨੇ ਕੀਤੀ। ਇਹ ਉਹੀ ਗਰੁੱਪ ਸੀ ਸਿਟੀਜ਼ਨਸ ਫਾਰ ਡੈਮੋਕ੍ਰੇਸੀ ਜਾਂ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼, ਜਿਨ੍ਹਾਂ ਨੇ ਪੰਜਾਬ ਦੇ ਜੂਨ 84 ਦੇ ਘੱਲੂਘਾਰੇ ਤੇ ਬੇਸਡ ਜਿਹੜੇ ਫਸਟ ਹੈਂਡ ਅਕਾਊਂਟ ਸੀ ਉਸ ਤੋਂ ਬਾਅਦ ਰਿਪੋਰਟ ਜਾਰੀ ਕੀਤੀ ਸੀ ਆਪਰੇਸ਼ਨ ਇਨ ਪੰਜਾਬ। ਹੁਣ ਨਵੰਬਰ 84 ਨੂੰ ਲੈ ਕੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਅੰਗਰੇਜ਼ੀ 'ਚ ਜਿਹੜੀਆਂ ਨੇ, ਔਰ ਜਦੋਂ ਵੀ ਇਹ ਹਫਤਾ ਆਉਂਦਾ ਹੈ ਇਸ ਵੇਲੇ ਸਾਰੀਆਂ ਹੀ ਸਿੱਖ ਆਰਗੇਨਾਈਜੇਸ਼ਨਸ, ਉਹ ਭਾਵੇਂ NGOs ਨੇ, ਦੂਸਰੀਆਂ ਨੇ, ਕੁਛ ਨੇ ਹੈਸ਼ਟੈਗ ਚਲਾਏ, ਕੁਛ ਨੇ ਯਾਦਾਂ ਸਾਂਝੀਆਂ ਕੀਤੀਆਂ, ਕੁਛ ਨੇ ਕਹਾਣੀਆਂ, ਕਈਆਂ ਨੇ ਆਰਟ ਵਰਕ ਕ੍ਰੀਏਟ ਕੀਤੇ ਨੇ। ਔਰ ਸਾਰਾ ਕਿਉਂਕਿ ਸਾਡਾ ਮਨ ਤਾਂ ਕਰਦਾ ਵੀ ਅਸੀਂ ਹਰ ਇੱਕ ਨੂੰ ਰੈਕਗਨਾਈਜ਼ ਕਰੀਏ, ਪਰ ਜਿਹੜਾ ਫੋਰਮ ਹੈ ਸਾਡਾ ਜਿਸ ਕਿਸਮ ਦਾ ਉਹਦੇ 'ਚ ਸਭ ਤੋਂ ਜਿਹੜਾ ਹਾਲਾਂ ਕਹਾਣੀਆਂ, ਜਿਵੇਂ ਮੈਂ ਅਜੀਤ ਕੌਰ ਦਾ ਜ਼ਿਕਰ ਕੀਤਾ ਸੀ, ਉਹਨਾਂ ਦੀਆਂ ਕਹਾਣੀਆਂ, ਲਹੂ ਦਾ ਚੁਬੱਚਾ ਉਹਨਾਂ ਦੀ ਕਿਤਾਬ, ਸਿਰਾਂ ਦੀ ਫਸਲ, ਜੂਨ 84 ਨਵੰਬਰ 84। ਪਰ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਜਿਨ੍ਹਾਂ ਕਵੀਆਂ ਨੇ ਦੋ ਅਸੀਂ ਨਜ਼ਮਾਂ ਪਿਕ ਕੀਤੀਆਂ ਨੇ, ਇੱਕ ਸੋਸ਼ਲ ਮੀਡੀਆ ਤੋਂ ਹੈ ਸੁਰਜੀਤ ਸਿੰਘ ਹੋਰਾਂ ਦੀ, ਇੱਕ ਸਾਡੇ ਵੀਰ ਪ੍ਰਭ ਸਰਵਣ ਸਿੰਘ ਜਿਹੜੇ ਮੌਂਟਰੀਆਲ ਬੇਸਡ ਨੇ, ਪੂਰਾ ਸਿੱਖੀ ਜਜ਼ਬਾ ਰੱਖਦੇ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਔਰ ਉਹਨਾਂ ਨੇ ਸੋਲਿਊਸ਼ਨ ਵੀ ਸੁਝਾਇਆ। ਇਸ ਲਈ ਉਹਨੂੰ ਮੈਂ ਸੈਕੰਡਲੀ ਪੜ੍ਹਾਂਗਾ। ਪਹਿਲਾਂ ਮੈਂ ਸੁਰਜੀਤ ਸਿੰਘ ਜਿਨ੍ਹਾਂ ਨੇ ਨਜ਼ਮ ਲਿਖੀ ਖੌਲਦਾ ਹੈ ਖੂਨ। ਅੱਖਾਂ ਤੇ ਪੱਟੀ ਬੰਨ੍ਹ ਕੇ ਹਰ ਭਾਰਤੀ ਅਦਾਲਤ ਵਿੱਚ ਅੱਜ ਵੀ ਇਨਸਾਫ ਦੇਵੀ ਦਾ ਬੁੱਤ, ਹਰ ਜੱਜ ਦੀ ਕੁਰਸੀ ਦੇ ਪਿੱਛੇ ਸੁਸ਼ੋਭਤ ਤਰਾਜੂ ਪਕੜ, ਜਿਵੇਂ ਇਹੀ ਸਲਾਹ ਦੇ ਰਿਹਾ ਜਾਪਦਾ ਹੈ, ਤੁਸੀਂ ਅੰਨ੍ਹੇਵਾਹ ਫੈਸਲੇ ਦੇਈ ਜਾਓ, ਪਲੜਾ ਕਿੱਧਰ ਝੁਕਿਆ, ਅੰਨੀਆਂ ਅਦਾਲਤਾਂ ਵਿੱਚ ਤੁਹਾਨੂੰ ਦੇਖਣ ਦੀ ਲੋੜ ਨਹੀਂ, ਹੰਡਾਏ 3 ਦਹਾਕੇ ਇਨਸਾਫ ਉਡੀਕਦੇ, ਜਰੀ ਕੌਮ ਨੇ 84 ਦੀ ਨਸਲਕੁਸ਼ੀ, ਹੁਣ ਤੱਕ ਬੇਦੋਸ਼ੀਆਂ ਦਾ ਚੜ੍ਹ ਕੇ ਸਾਡੇ ਸਿਰ ਬੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਸੈਂਕੜੇ ਅਬਲਾਵਾਂ ਰੋਈਆਂ, ਦਿਨ ਦਿਹਾੜੇ ਜਿਹੜੀਆਂ ਹੋਈਆਂ ਨਿਥਾਵੀਆਂ, ਨਿਖਸਮੀਆਂ ਤੇ ਨਿਪੁੱਤੀਆਂ, ਦਿਨ ਦਿਹਾੜੇ ਚੁੰਡਦੇ ਰਹੇ ਪੁਲਿਸ ਨੇਤਾ ਤੇ ਕਾਂਗਰਸੀ ਗੁੰਡੇ, ਕਲੋਨੀ ਸ਼ਾਮ ਬਣੀ ਕਤਲਗਾਹ, ਬੇਅੰਤ ਬਾਲਾਂ ਦੇ ਸਿਰ ਮਰੁੰਡੇ, ਮਾਸੂਮ ਬੱਚੀਆਂ ਸਾਹਵੇਂ ਜਿਨ੍ਹਾਂ ਦੇ ਦਿਨੇ ਸਾੜੇ ਤਾਏ ਚਾਚੇ ਤੇ ਪਿਓ ਭਰਾ, ਉਹਨਾਂ ਨਾਲ ਹੀ ਰਾਤ ਕੀਤਾ ਹਿੰਦੂ ਟੋਲੀਆਂ ਰਲ, ਜਬਰ ਜਿਨ੍ਹਾਂ ਨਾਲ ਕਹਿੰਦੇ ਦੇਖਣਾ ਯਾਦ ਕਰੇਗਾ ਖਾਲਸਾ, ਹੁਣ ਕਿਵੇਂ ਭੁੱਲ ਜਾਈਏ ਦੱਸੋ ਜ਼ਰਾ, ਖੂਨ ਦੇ ਬਦਲੇ ਖੂਨ ਲਈ ਵੈਰੀ ਟੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਆਦਮ ਬੂ ਧੂਏ, ਸ਼ਹਿਰਾਂ ਦੇ ਸ਼ਹਿਰ ਟੱਕੇ, ਸਿੱਖ ਲਾਸ਼ਾਂ ਤੇ ਪਿੰਜਰ ਘਸੀਟਦੇ, ਸਿਰਫ 94 ਮਾਸ ਨੂੰ ਖਾਂਦੇ ਲੜਦੇ ਕੁੱਤੇ, ਗਲੀਆਂ ਸੜਕਾਂ ਪਟੜੀਆਂ ਲਹੂ ਭਿੱਜੀਆਂ, ਲੋਥਾਂ ਕੱਟੇ ਕੇਸ ਝੁਲਸੇ ਅੰਗ ਤੇ ਪੱਗਾਂ ਰੁਲਦੀਆਂ, ਵਿਸ਼ਵ ਦੀ ਪਹਿਲੀ ਵਿਧਵਾ ਕਾਲੋਨੀ ਉਸਰੀ, ਚੁੱਪ ਦੇਖਦੀ ਦੁਨੀਆ, ਛੁਪ ਗਏ ਨਹਿਰੂ ਜੈਕਟ ਪਿੱਛੇ, ਕੁਛ ਗਾਂਧੀ ਟੋਪੀ ਥੱਲੇ, ਸਰਕਾਰੀ ਕੁਰਸੀਆਂ ਉੱਪਰ ਚਿੱਟੀ ਅਚਕਨ ਓਲੇ, ਉਹਨਾਂ ਤਰੱਕੀ ਯਾਫਤਾ ਗੁੰਡਿਆਂ ਦੀ ਅੱਜ ਵੀ ਭਾਰਤ ਦੇ ਹਰ ਕਾਂਗਰਸ ਭਵਨ 'ਚ ਜ਼ਮੀਰ ਫਰੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੋਲਦਾ ਹੈ ਖੂਨ। ਆਜ਼ਾਦੀ ਮਤਵਾਲੇ ਚੁੰਮ ਕੇ ਫਾਂਸੀ ਦੇ ਫੰਦੇ, ਸਨ 47 ਪਹਿਲੇ ਆਪੇ ਗਲ ਪਾ ਕੇ ਹੱਸਦੇ, ਹੰਟਰ ਛਿੱਲੇ ਲਹੂ ਲੋਹਾਨ ਨੰਗੇ ਪਿੰਡੇ, ਕਰਾਂਦੇ ਪਾਸੇ ਵੱਟਦੇ ਬਰਫ਼ ਸਿਲਾਂ ਤੇ ਲੇਟੇ, ਗਾਲੀਆਂ ਜਵਾਨੀਆਂ ਕਾਲੇ ਪਾਣੀਆਂ, ਖੁੱਸੇ ਖੇਤ ਮਾੜੀਆਂ, ਬਾਅਦ 47 ਹਾਰ ਉਡੀਕਦੇ ਗਲ, ਸੜਦੇ ਟਾਇਰ ਪਾ ਤੜਫਦੇ,
ਮਾਰ ਤਾੜੀਆਂ ਭੀੜ ਆਖਦੀ, ਦੇਖੋ ਸਿਖੜੇ ਭੰਗੜੇ ਕਰਦੇ, ਘੱਟ ਗਿਣਤੀਆਂ ਦਾ ਲਹੂ ਮੂੰਹ ਲੱਗਿਆ, ਸਦੀਆਂ ਸੁੱਤੇ ਜ਼ਲੀਲ ਗੁਲਾਮਾਂ, ਅੰਦਰ ਸੁੱਤਾ ਸ਼ੈਤਾਨ ਜਾਗਿਆ, ਦੇਸ਼ ਧਰੋਈ ਕੋਰਾ ਹਾਕਮ, ਦੇਸ਼ ਪ੍ਰੇਮੀਆਂ ਦਾ ਰੋਲਦਾ ਹੈ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਸੁਣੋ ਮੌਜੂਦਾ ਹਾਕਮੋ, ਤੁਹਾਡੇ ਹੱਥਾਂ ਤੇ ਚਮਕ ਰਹੇ ਮੁਸਲਮ, ਸਿੱਖ, ਬੋਧੀ, ਈਸਾਈਆਂ, ਦਲਿਤ ਤੇ ਮਾਸੂਮ ਆਦੀਵਾਸੀ ਖੂਨ ਦੇ ਨਿਸ਼ਾਨ। ਫੋਕੇ ਖੋਖਲੇ ਨਾਅਰਿਆਂ ਨਾਲ ਨੱਚ ਰਿਹਾ ਹੈ ਭਾਰਤ ਮਹਾਨ, ਗਰੀਬਾਂ ਦੀ ਰੱਤ ਚੂਸ ਚੂਸ ਤੁਸੀਂ ਕਰ ਰਹੇ ਮਾਨਵਤਾ ਲਹੂ ਲੁਹਾਨ। ਕਰਮਦਾਸ ਗਾਂਧੀ ਦੇ ਭਾਰਤ ਦੀ ਬਣ ਗਈ ਨਵੀਂ ਪਹਿਚਾਨ, ਗੈਂਗ ਰੇਪ, ਬੈਂਕ ਲੁੱਟ ਤੇ ਕਤਲੇਆਮ, ਦੇਸ਼ਾਂ ਵਿਦੇਸ਼ਾਂ ਨਸਲਕੁਸ਼ੀ ਬਰਸੀ ਤੇ ਸੈਂਕੜੇ ਸਿੱਖ ਕਰ ਰਹੇ ਖੂਨਦਾਨ। ਵੈਰੀ ਨੂੰ ਭਾਵੇਂ ਮੌਤ ਮੂੰਹੋਂ ਮੋੜਦਾ ਹੈ ਸਾਡਾ ਖੂਨ, ਅੱਜ ਵੀ ਸਾਰੀ ਕੌਮ ਦਾ ਹੈ ਖੌਲਦਾ ਖੂਨ। ਅਖੀਰਲਾ ਪੈਰਾਗ੍ਰਾਫ ਹੈ। ਲੱਗਦਾ ਬਹੁ ਗਿਣਤੀ ਹੁਣ ਉਸ ਸਰਹੰਦ ਨੂੰ ਹਨ ਭੁੱਲ ਗਏ। ਲੱਗਦਾ ਹੈ ਬਹੁ ਗਿਣਤੀ ਹੁਣ ਉਸ ਸਰਹੰਦ ਨੂੰ ਹਨ ਭੁੱਲ ਗਏ, ਡਾਢੀ ਇੱਟ ਨਾਲ ਇੱਟ ਖੜਕਾਉਣ ਵਾਲੀ ਬੰਦੇ ਬਹਾਦਰ ਦੀ ਜੰਗ ਨੂੰ ਹਨ ਭੁੱਲ ਗਏ। ਲੰਡਨ ਊਧਮ ਦੇ ਕੀਤੇ ਪਲਟਵਾਰ ਰੰਗ ਨੂੰ ਹਨ ਭੁੱਲ ਗਏ, ਪੂਰੀ ਕੀਤੀ ਸਤਵੰਤ ਬੇਅੰਤ ਨੇ ਹਰ ਸਿੱਖ ਉਮੰਗ ਨੂੰ ਹਨ ਭੁੱਲ ਗਏ। 20 ਸਾਲ ਨਾ ਚੜਿਆ ਕੋਈ ਘੋੜੀ, ਸਾਰੇ ਪਿੰਡ ਹਨ ਭੁੱਲ ਗਏ। ਪਿੰਡਾਂ ਦੀਆਂ ਖਾਲਾਂ 'ਚ ਵਗਾਈ ਸਾਡੀ ਗਰਮ ਰੱਥ, ਤੁਹਾਡੀ ਬਚਾਈ ਜਿਨ੍ਹਾਂ ਉਹਨਾਂ ਦੀ ਰੁਲਦੀ ਪੱਤ। ਸੁਰਜੀਤ ਸਿਰ ਪਾਈ ਭਾਜੀ ਨੂੰ ਸਦਾ ਮੋੜਦਾ ਹੈ ਸਿੱਖੀ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਇਹ ਕਨਕਲੂਜਨ ਹੈ ਕਿ ਇਹ ਸੁਰਜੀਤ ਉਹਨਾਂ ਦਾ ਨਾਂ ਹੈ ਸ਼ਾਇਰ ਦਾ, ਸਿਰ ਪਾਈ ਭਾਜੀ ਨੂੰ ਸਦਾ ਮੋੜਦਾ ਹੈ ਸਿੱਖੀ ਖੂਨ, ਅੱਜ ਵੀ ਸਾਰੀ ਕੌਮ ਦਾ ਖੌਲਦਾ ਹੈ ਖੂਨ। ਔਰ ਅੱਗੋਂ ਕਿਵੇਂ ਕਿਸੇ ਵੀ ਨਸਲਕੁਸ਼ੀ ਦੇ ਬਚਾਅ ਲਈ ਕੀ ਕਰਨਾ ਹੈ, ਵੀਰ ਪ੍ਰਭ ਸਰਵਣ ਸਿੰਘ ਹੋਰਾਂ ਦੀ ਬਰੀਫ ਨਜ਼ਮ ਹੈ। ਸਿੱਖ ਕਤਲੇਆਮ ਨਵੰਬਰ 1984। ਕਰਿਓ ਮੁਆਫ ਇਸ ਗੁਸਤਾਖ ਨੂੰ ਪਿਆਰੇ ਖਾਲਸਾ ਜੀ, ਜੇਕਰ ਚੰਗੀਆਂ ਨਾ ਇਹ ਲੱਗੀਆਂ ਲਾਈਨਾਂ ਚਾਰ। ਚੜ੍ਹਦਾ ਜਦੋਂ ਨਵੰਬਰ ਤਾਂ ਦਿਲ ਦੁੱਖ ਨਾਲ ਰੋ ਉੱਠਦਾ, ਕੀ ਕਰਵਾਇਆ ਇਹਨਾਂ ਦੁਸ਼ਟਾਂ ਅਤਿਆਚਾਰ। 36 ਘੰਟੇ ਦਿੱਤੇ ਸਿੱਖਾਂ ਤਾਈਂ ਮੁਕਾਬਣ ਲਈ, ਕੈਸਾ ਇਹਨਾਂ ਦਾ ਹੈ ਸਿੱਖੀ ਲਈ ਸਤਕਾਰ। ਪਰ ਭੋਲੇ ਭੁੱਲ ਗਏ ਮੱਸੇ ਰੰਗੜ ਨਰੰਗੇ ਵਰਗਿਆਂ ਨੂੰ, ਸਿੱਖੀ ਤਾਈਂ ਮੁਕਾਉਂਦੇ ਤੁਰ ਗਏ ਕਈ ਹਜ਼ਾਰ। ਇੰਦਰਾ ਗਈ ਰਾਜੀਵ ਵੀ ਤੁਰ ਗਿਆ, ਹੋਰ ਵੀ ਜਾਵਣਗੇ ਇਹੋ ਜੇ ਕਈ ਦਿੱਤੇ ਸਿੰਘਾਂ ਨਰਕੀ ਡਾਰ। ਪਰ ਮੈਨੂੰ ਗਿਲਾ ਥੋੜ੍ਹਾ ਜਿਹਾ ਹੈ ਸਿੱਖਾਂ ਦੇ ਉੱਤੇ ਵੀ, ਅੰਮ੍ਰਿਤਧਾਰੀ ਬਣ ਕਿਉਂ ਪਹਿਨੀ ਨਾ ਤਲਵਾਰ। ਕੱਲੇ ਕੱਲੇ ਦੇ ਘਰ ਹੁੰਦੀ 315 ਜੇ, ਹੁੰਦਾ ਡੱਬ ਵਿੱਚ 32 ਬੋਰ ਦਾ ਜੇ ਹਥਿਆਰ। ਚੜ੍ਹਦੇ ਛੱਤਾਂ ਉੱਤੇ ਢੇਰੀਆਂ ਲਾਉਂਦੇ ਦੁਸ਼ਟਾਂ ਦੀਆਂ, ਬਾਹਰੋਂ ਆਉਂਦੇ ਸੀ ਜੋ ਕਰਦੇ ਮਾਰੋ ਮਾਰ। ਸਾਡੇ ਘਰੀਂ ਫਰਿੱਜਾਂ, ਕਾਰਾਂ, ਕੂਲਰ ਤੇ ਟੀਵੀ ਨੇ, ਕਿਉਂ ਨਹੀਂ ਸਿੱਖੋ ਸਾਡੇ ਘਰਾਂ ਵਿੱਚ ਹਥਿਆਰ। ਇਹ ਗੱਲ ਮੰਨੀ ਹੁੰਦੀ ਜੇਕਰ ਪਿੰਡਰਾਂ ਵਾਲੇ ਦੀ, ਨਾਲ ਗਰੰਟੀ ਕਹਿਣਾ ਕਦੇ ਨਾ ਪੈਂਦੀ ਮਾਰ। ਨਾ ਡਰ ਦੇਣਾ ਕਿਸੇ ਨੂੰ, ਨਾ ਡਰ ਕਿਸੇ ਦਾ ਮੰਨਣਾ ਏ, ਨੌਵੇਂ ਸਤਿਗੁਰ ਜੀ ਨੇ ਬਖਸ਼ੀ ਇਹੋ ਵਿਚਾਰ। ਸ਼ਸਤਰਹੀਣੇ ਸਿੱਖ ਨੂੰ ਭੇਡ ਬਰਾਬਰ ਜਾਣੀ ਦਾ, ਕਲਗੀਧਰ ਜੀ ਸਾਨੂੰ ਕਹਿੰਦੇ ਹਨ ਵੰਗਾਰ। ਮੰਨ ਕੇ ਹੁਕਮ ਗੁਰਾਂ ਦਾ ਅੰਮ੍ਰਿਤਧਾਰੀ ਹੋ ਜਾਈਏ, ਬਾਣੀ ਬਾਣੇ ਦੇ ਨਾਲ ਕਰੀਏ ਦਿਲੋਂ ਪਿਆਰ। ਅੱਗੇ ਤੋਂ ਜੇ ਪਹਿਰਾ ਦੇਈਏ ਗੁਰਾਂ ਦੇ ਬਚਨਾਂ ਤੇ, ਸਰਵਣ ਸਿੰਘਾ ਸਾਡੀ ਕਦੇ ਨਾ ਹੋਊ ਹਾਰ। ਮੰਨ ਕੇ ਹੁਕਮ ਗੁਰਾਂ ਦਾ ਅੰਮ੍ਰਿਤਧਾਰੀ ਹੋ ਜਾਈਏ, ਬਾਣੀ ਬਾਣੇ ਦੇ ਨਾਲ ਕਰੀਏ ਦਿਲੋਂ ਪਿਆਰ। ਅੱਗੇ ਤੋਂ ਜੇ ਪਹਿਰਾ ਦੇਈਏ ਗੁਰਾਂ ਦੇ ਬਚਨਾਂ ਤੇ, ਸਰਵਣ ਸਿੰਘਾ ਸਾਡੀ ਕਦੇ ਨਾ ਹੋਊ ਹਾਰ। ਸੋ ਉਹਨਾਂ ਨੇ ਵੀਰ ਪ੍ਰਭ ਸਰਵਣ ਸਿੰਘ ਹੋਰਾਂ ਨੇ ਸੋਲੂਸ਼ਨ ਵੀ ਦਿੱਤਾ ਹੈ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਅੱਜ ਪੰਜਾਬ ਦੇ ਵਿੱਚ
ਸਿੱਖ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ, ਆਪਣੇ ਆਧਾਰ ਸਿੱਖੀ ਵੱਲ ਪ੍ਰੇਰਣ ਦੀ ਲਹਿਰ ਹੈ, ਇਹ ਹੋਰ ਵੀ ਪ੍ਰਚੰਡ ਕਰਨੀ ਚਾਹੀਦੀ ਹੈ। ਔਰ ਇਹੀ ਅਲਟੀਮੇਟਲੀ ਜਿੱਥੇ ਜਿੱਥੇ ਸਿੱਖ ਹੈ, ਔਰ ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਇਹ ਸਾਨੂੰ ਯਾਦ ਦਹਾਨੀ ਵੀ ਕਰਵਾਉਂਦੀ 38 ਸਾਲਾਂ ਤੋਂ ਕਿ ਹਕੂਮਤ ਉਹ ਸੈਂਟਰਲ ਲੈਵਲ ਦੀ ਹੋਏ, ਸਟੇਟਾਂ ਦੀ ਹੋਏ, ਪੁਲਿਸ, ਉਹਨਾਂ ਦਾ ਮੀਡੀਆ, ਉਹਨਾਂ ਦੀ ਬਹੁ ਗਿਣਤੀ ਉਹ ਸਿੱਖਾਂ ਦੇ ਖੂਨ ਦੀ ਪਿਆਸੀ ਸੀ, ਹੈ, ਰਹੇਗੀ। ਸਾਨੂੰ ਆਪਣਾ ਬਚਾਅ ਆਪ ਕਰਨਾ ਹੋਏਗਾ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇਸ ਹਫਤੇ ਦਾ ਜਿਹੜਾ ਕੱਲ੍ਹ ਅਸੀਂ ਕੈਲੀਫੋਰਨੀਆ, ਯੂਬਾ ਸਿਟੀ, ਜਿੱਥੇ ਕਿ ਆਲਮੋਸਟ 2 ਹਫ਼ਤੇ ਇੱਕ ਸਭ ਤੋਂ ਵੱਡਾ ਇਕੱਠ ਅਮਰੀਕਾ 'ਚ ਸਿੱਖਾਂ ਦਾ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ। ਔਰ ਅਸੀਂ ਉੱਥੋਂ ਲਾਈਵ ਪ੍ਰੋਗਰਾਮ ਦਰਸ਼ਕਾਂ ਤੱਕ ਲਿਆਵਾਂਗੇ ਜੋ ਉਹਨਾਂ ਦੇ ਨਿਸ਼ਾਨ ਸਾਹਿਬ ਝੂਲਣ, ਆਤਿਸ਼ਬਾਜ਼ੀ ਔਰ ਨਗਰ ਕੀਰਤਨ। ਬਿਲਕੁਲ। ਔਰ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਸਟੂਡੀਓ 'ਚ ਗੈਰ ਹਾਜ਼ਰ ਹੋਵਾਂਗੇ। ਹਾਂ, ਸਟੂਡੀਓ ਤੋਂ ਗੈਰ ਹਾਜ਼ਰ ਹੋਵਾਂਗੇ। ਹਾਂਜੀ। ਔਰ ਫਿਰ ਵਾਪਸ ਆ ਕੇ ਤੁਹਾਡੇ ਰੂਬਰੂ ਹੋਵਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਪਣੇ ਵਿਊਅਰਸ ਕੋਲ ਨੇ ਇੱਥੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਪਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।